ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 26 ਦਸੰਬਰ 2014 11 ਪੋਹ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਕਿਸੇ ਅਹਿਮ ਇਸ਼ੂ ਨਾਲ। ਕੀ ਹੈ ਡਾਕਟਰ ਸਾਹਿਬ ਅੱਜ ਦਾ ਕੋਈ ਅਹਿਮ ਇਸ਼ੂ? ਅੱਜ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਮੁਤਾਬਕ ਛੋਟੇ ਸਾਹਿਬਜ਼ਾਦਿਆਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਉਹਨਾਂ ਦੀ ਸ਼ਹਾਦਤ ਦਾ ਦਿਨ ਹੈ ਜੀ। ਬੇਸ਼ੱਕ ਅਸੀਂ ਪਿਛਲੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਦੇ ਜਨਮ ਦਿਨ ਵਾਲੇ ਮੌਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ ਸਨ, ਪਰ ਫਿਰ ਵੀ ਇਹ ਇਤਿਹਾਸ ਦਾ ਇੱਕ ਐਸਾ ਵਾਕਿਆ, ਸਿਰਫ ਸਿੱਖ ਇਤਿਹਾਸ ਦਾ ਨਹੀਂ, ਮੈਂ ਸਮਝਦਾ ਵੀ ਜੇ ਅਸੀਂ ਕਦੇ ਦੁਨੀਆ ਦੇ ਸਾਹਮਣੇ ਆਪਣੇ ਇਤਿਹਾਸ ਨੂੰ ਠੀਕ ਢੰਗ ਨਾਲ ਰੱਖ ਸਕੇ ਤਾਂ ਮਨੁੱਖੀ ਇਤਿਹਾਸ ਦਾ ਇਹ ਇੱਕ ਉਹ ਵਾਕਿਆ ਹੋਏਗਾ ਜਿਸ ਦੇ ਉੱਤੇ ਸਾਰੀ ਮਨੁੱਖਤਾ ਫਖਰ ਕਰੇਗੀ ਜੀ। ਪਰ ਸਿੱਖ ਕੌਮ ਜਦੋਂ ਅੱਜ 3 ਸਦੀਆਂ ਪਿੱਛੇ ਅਸੀਂ ਮੁੜ ਕੇ ਦੇਖਦੇ ਹਾਂ ਔਰ ਇਹਨਾਂ 3 ਸਦੀਆਂ ਦੇ ਵਿੱਚ ਕੁਰਬਾਨੀਆਂ ਦਾ ਇਤਿਹਾਸ, ਘੱਲੂਘਾਰਿਆਂ ਦਾ ਇਤਿਹਾਸ, ਕਦੇ ਬੰਦ ਕਟਾਣਾ, ਖੋਪਰੀਆਂ ਲੋਹਾਣਾ, ਚਰਖੀਆਂ ਤੇ ਚੜ੍ਹਨਾ, ਆਰਿਆਂ ਨਾਲ ਚੀਰੇ ਜਾਣਾ ਜੀ, ਕਦੇ ਇੰਟੈਰੋਗੇਸ਼ਨ ਸੈਂਟਰਾਂ 'ਚ ਟਾਰਚਰ, ਝੂਠੇ ਮੁਕਾਬਲੇ, ਨਹਿਰਾਂ ਦੇ ਵਿੱਚ ਲਾਸ਼ਾਂ ਦਾ ਰੁੜਨਾ ਔਰ ਉਹ ਸਾਰੇ ਹੀ 9 ਤੱਕ ਖਿੱਚ ਲੈਣਾ, ਜਮੂਰਾਂ ਦੇ ਨਾਲ ਮਾਸ ਨੋਚਣਾ, ਜਿਹੜਾ ਅੱਜ ਦੇ ਵੀ ਇਸ ਪਿਛਲੇ 30 ਸਾਲ ਦੇ ਵਿੱਚ ਕੌਮ ਨੇ ਜਿਸ ਟਾਰਚਰ ਨੂੰ, ਜਿਨ੍ਹਾਂ ਤਸੀਹਿਆਂ ਨੂੰ ਸਹਿ, ਤੇ ਫਿਰ ਨਜ਼ਰ ਫਿਰ ਸਰਹੰਦ ਦੀ ਕੰਧ ਵੱਲ ਜਾਂਦੀ ਹੈ ਕਿ ਇਸ ਕੌਮ ਦਾ ਇਹ ਪੁਖਤਾਪਨ, ਕੁਰਬਾਨੀਆਂ ਹੱਸ ਕੇ ਕਰਨੀਆਂ, ਸੀ ਨਾ ਉਚਾਰਨੀ ਤੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਣੀ, ਇਸ ਦਾ ਮੁੱਢ ਜਿਹੜਾ ਹੈ ਉਹ ਅਸੀਂ ਸਮਝਦੇ ਹਾਂ ਵੀ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ, 7 ਤੇ 9 ਸਾਲ ਦੇ ਉਹ ਬੱਚੇ ਜਿਨ੍ਹਾਂ ਨੇ ਸਰਹੰਦ ਦੀਆਂ ਨੀਹਾਂ ਦੇ ਵਿੱਚ ਖਲੋ ਕੇ, ਕੰਧ ਦੇ ਵਿੱਚ ਖਲੋ ਕੇ ਜੀ ਇਹ ਸੁਨੇਹਾ ਦਿੱਤਾ ਸੀ ਕਿ ਸੀਸ ਜਾਏ ਤਾਂ ਜਾਏ, ਮੇਰਾ ਸਿੱਖੀ ਸਦਕ ਨਾ ਜਾਏ। ਔਰ ਮੈਂ ਸਮਝਦਾ ਵੀ ਇਸ ਕਹਾਣੀ ਨੂੰ ਜਿੰਨੀ ਵਾਰ ਰਿਪੀਟ ਕੀਤਾ ਜਾਏ, ਜਿੰਨੀ ਵਾਰ ਪੜ੍ਹਿਆ ਜਾਏ, ਜਿੰਨੀ ਵਾਰ ਸੁਣਿਆ ਜਾਏ, ਕੋਈ ਅੱਖ ਐਸੀ ਨਹੀਂ ਹੋਏਗੀ ਜਿਸ ਅੱਖ 'ਚ ਅਥਰੂ ਨਾ ਹੋਣ, ਕੋਈ ਹਿਰਦਾ ਐਸਾ ਨਹੀਂ ਹੋਏਗਾ ਜਿਹੜਾ ਵਲੂੰਦਰਿਆ ਨਾ ਜਾਂਦਾ ਹੋਏ, ਤੇ ਕੋਈ ਵਜੂਦ ਐਸਾ ਨਹੀਂ ਹੋਏਗਾ ਜਿਹੜਾ ਘੱਟੋ ਘੱਟ ਉਹਨਾਂ ਪਲਾਂ ਲਈ, ਬੇਸ਼ੱਕ ਬਾਅਦ 'ਚ ਜਾ ਕੇ ਫਿਰ ਦੁਨੀਆ ਦਾ ਪ੍ਰਭਾਵ, ਦੁਨੀਆ ਦੀ ਖਿੱਚ ਸਾਨੂੰ ਦੂਸਰੇ ਕੰਮਾਂ ਵੱਲ ਲੈ ਜਾਂਦੀ ਹੈ ਔਰ ਅਸੀਂ ਉਸ ਆਪਣੇ ਮੂਲ ਨਾਲੋਂ ਫਿਰ ਵਿੱਥ ਪਾ ਲੈਂਦੇ ਕਿ ਜਿਹੜਾ ਸਾਨੂੰ ਇਹ ਯਕੀਨ ਨਾ ਕਰਵਾ ਰਿਹਾ ਹੋਏ ਕਿ ਇਸ ਕੌਮ ਦੀਆਂ ਜੜ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਨੇ ਜਿਹੜੀਆਂ ਨੇ ਉਹ ਪਤਾਲ ਦੇ ਵਿੱਚ ਰੱਖੀਆਂ ਨੇ। ਜੀ। ਵੈਸੇ ਤਾਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਹੀ ਉਹ ਵਿਚਾਰਧਾਰਾ ਹੈ ਜਿਸ ਪ੍ਰਥਾਏ ਅਸੀਂ ਬਾਣੀ ਦੇ ਵਿੱਚ ਪੜ੍ਹਦੇ ਹਾਂ ਕਿ ਅਬ ਚਲ ਨੀਮ ਧਰੀ ਗੁਰੂ ਨਾਨਕ, ਨਿਤ ਨਿਤ ਚੜ੍ਹੇ ਸਵਾਈ। ਲੇਕਿਨ ਇੱਕ ਵਿਚਾਰ ਹੁੰਦਾ ਹੈ, ਇੱਕ ਫਿਰ ਉਹਨਾਂ ਵਿਚਾਰਾਂ ਨੂੰ ਅਮਲੀ ਜਾਮਾ ਦੇਣ ਵਾਲੇ ਮਨੁੱਖੀ ਜਾਮੇ ਦੇ ਲੋਕ ਹੁੰਦੇ ਨੇ। ਔਰ ਸਿੱਖ ਧਰਮ ਗੁਰੂ ਨਾਨਕ ਸਾਹਿਬ ਤੋਂ 10ਵੇਂ ਪਾਤਸ਼ਾਹ ਤੱਕ 230 ਸਾਲ ਖਾਲਸਾ ਪੰਥ ਦੀ ਸਾਜਨਾ ਤੱਕ ਦਾ ਉਹ ਸਮੇਂ, ਔਰ ਗੁਰੂ ਅਰਜਨ ਸਾਹਿਬ ਸਾਡੇ ਪਹਿਲੇ ਸ਼ਹੀਦ ਗੁਰੂ ਨੇ ਔਰ 5ਵੇਂ ਪਾਤਸ਼ਾਹ ਨੇ ਤੱਤੀ ਤਵੀ ਤੇ ਬੈਠ ਕੇ, ਸਿਰ ਤੇ ਰੇਤ ਪਵਾ ਕੇ, ਦੇਗ ਵਿੱਚ ਉਬਲ ਕੇ ਇਹ ਸਾਡੇ ਲਈ ਪੂਰਨੇ ਪਾਏ ਸੀ ਕਿ ਅਸੀਂ ਕਿਵੇਂ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਅਡੋਲ ਤੁਰਨੇ। ਬੀਤਿਆ ਕੱਲ ਕ੍ਰਿਸਮਸ ਦਾ ਦਿਨ ਸੀ ਔਰ ਕੁਦਰਤੀ ਕੱਲ ਸ਼ਾਮ ਨੂੰ ਮੇਰੇ ਮਨ 'ਚ ਇਹ ਖਿਆਲ ਆ ਰਿਹਾ ਸੀ ਕਿ ਜੀਸਸ ਨੂੰ ਸਲੀਬ ਤੇ ਚਾੜ ਕੇ ਜਿਹੜਾ ਹੈ ਉਹ ਮਾਰਟੀਅਰ ਕੀਤਾ ਗਿਆ, ਸ਼ਹੀਦ ਕੀਤਾ ਗਿਆ। ਉਹਨਾਂ ਦੇ ਲਈ ਤਾਂ ਉਹ ਉਹਨਾਂ ਦਾ ਰੀਬਰਥ ਹੈ ਤੇ ਸਲੀਬ ਦੇ ਵਿੱਚ ਜਿਹੜਾ ਹੈ ਉਹ ਇੱਕ ਲੱਕੜ ਦਾ ਵੱਡਾ ਚੌਖਟਾ ਕ੍ਰਾਸ ਦੀ ਸ਼ੇਪ ਦਾ, ਜਿਸ ਦੇ ਵਿੱਚ ਜਿਹੜਾ ਹੈ ਉਹ ਕਿੱਲਾਂ ਠੋਕੀਆਂ ਜਾਂਦੀਆਂ ਸੀ ਪੈਰਾਂ ਦੇ ਵਿੱਚ, ਹੱਥਾਂ ਦੇ ਵਿੱਚ, ਵਜੂਦ ਦੇ ਵਿੱਚ, ਔਰ ਇਵੇਂ ਖੂਨ ਸਿਮਦਾ ਸੀ ਔਰ ਮੌਤ ਹੁੰਦੀ ਸੀ ਜੀ। ਔਰ ਮੇਰੇ ਮਨ 'ਚੋਂ ਕੁਦਰਤੀ 2 ਘਟਨਾਵਾਂ ਜਿਹੜੀਆਂ ਨੇ, ਕਿਉਂਕਿ ਸਬੰਧ ਈਸਾਈਅਤ ਨਾਲ ਜਾਂ ਉਹਨਾਂ ਨਾਲ ਰਿਹਾ, ਉਹ ਗੁਜ਼ਰੀਆਂ। ਇੱਕ ਈਸਾਈ ਸਕਾਲਰ ਨੇ ਜਿਹਨੇ ਸਿੱਖ ਇਤਿਹਾਸ ਪੜ੍ਹਿਆ
ਔਰ ਉਸ ਨੇ ਸਿੱਖਾਂ ਬਾਰੇ ਇਹ ਕਿਹਾ ਕਿ ਵੀ ਇਹ ਬੜੀ ਅਹਿਸਾਨ ਫਰਾਮੋਸ਼ ਕੌਮ ਹੈ, ਇਹ ਬੜੀ ਥੈਂਕਲੈਸ ਕੌਮ ਹੈ ਜੀ। ਔਰ ਫਿਰ ਉਹਨੇ ਆਪਣੇ ਕਾਮੈਂਟ ਦੇ ਵਿੱਚ ਜਾਂ ਆਪਣੀ ਟਿੱਪਣੀ ਦੇ ਵਿੱਚ ਅੱਗੇ ਕਿਹਾ ਕਿ ਅਸੀਂ ਇੱਕ ਜੀਸਸ, ਇੱਕ ਸ਼ਹੀਦ ਪੈਦਾ ਕੀਤਾ ਹੈ ਜਿਹਦੇ ਸਿਰ ਤੇ ਅੱਧੀ ਦੁਨੀਆ ਅਸੀਂ ਈਸਾਈ ਬਣਾ ਲਈ। ਤੇ ਇਹ ਇੱਕ ਐਸੀ ਅਕਿਰਤਕਣ ਕੌਮ ਹੈ ਕਿ ਇਹਨਾਂ ਦਾ ਸਾਰਾ ਇਤਿਹਾਸ ਹੀ ਕਈ ਜੀਸਸਾਂ ਦੇ ਵਰਗੀਆਂ ਸ਼ਹੀਦੀਆਂ ਦੇ ਨਾਲ ਭਰਿਆ ਹੋਇਆ ਹੈ, ਪਰ ਇਹਨਾਂ ਨੇ ਸਭ ਕੁਝ ਆਪਣੀ ਬੁੱਕਲ ਦੇ ਵਿੱਚ ਲੁਕੋਇਆ ਹੋਇਆ ਹੈ। ਇਹ ਬਾਹਰ ਨਿਕਲ ਕੇ ਦੁਨੀਆ ਨੂੰ ਦੱਸ ਹੀ ਨਹੀਂ ਸਕੇ ਕਿ ਕਿੰਨਾ ਵੱਡਾ ਇਤਿਹਾਸ ਹੈ ਇਹਨਾਂ ਦਾ ਔਰ ਕਿੰਨਾ ਵੱਡਾ ਇਹਨਾਂ ਦਾ ਸ਼ਹੀਦੀ ਕਾਫਲਾ ਹੈ ਜੀ। ਔਰ ਫਿਰ ਜਦੋਂ ਅਸੀਂ 20ਵੀਂ ਸਦੀ 'ਚ 1920 'ਚ ਗੁਰੂ ਕੇ ਬਾਗ ਦੇ ਮੋਰਚੇ ਦੀ ਗੱਲ ਕਰਦੇ ਤੇ CF ਐਂਡਰਿਊ ਇੱਕ ਪਾਦਰੀ ਸੀ, ਪਰ ਪੋਲੀਟੀਕਲ ਐਕਟਿਵਿਸਟ ਵੀ, ਗਾਂਧੀ ਦੇ ਵੀ ਨੇੜੇ ਰਿਹਾ, ਉਹਦੀ ਸ਼ਾਇਦ ਉਹਨੇ ਬਾਇਓਗ੍ਰਾਫੀ ਵੀ ਲਿਖੀ ਔਰ ਸਰਕਾਰੀ ਦਰਬਾਰੇ ਵੀ ਨੇੜੇ ਸੀ। ਉਹ ਵੀ ਕਿਉਂਕਿ ਗੁਰੂ ਕੇ ਬਾਗ ਦੇ ਮੋਰਚੇ ਵੇਲੇ ਜਿਹੜੇ ਨੇ ਸਿੰਘ ਅਰਦਾਸ ਕਰਕੇ ਜਥਾ ਤੁਰਦਾ ਸੀ ਅਕਾਲ ਤਖਤ ਤੋਂ ਔਰ ਉਧਰ ਨੂੰ ਮਾਰਚ ਕਰਦਾ ਸੀ। ਜਿਉਂ ਇੱਕ ਸੜਕ ਜਿੱਥੇ ਉਹਨਾਂ ਨੇ ਰੱਖਿਆ ਸੀ ਵੀ ਇੱਥੋਂ ਅੱਗੇ ਨਹੀਂ ਜਾ ਸਕਦੇ, ਤੇ ਉਹ ਵਾਹਿਗੁਰੂ ਵਾਹਿਗੁਰੂ ਕਰਦੇ ਅੱਗੇ ਮਾਰਚ ਕਰਦੇ ਸੀ। ਤੇ ਫਿਰ BT ਸੁਪਰਡੈਂਟ ਪੁਲਿਸ ਸੀ, ਉਸ ਦੀ ਪੁਲਿਸ ਜਿਹੜੀ ਵੱਡੀਆਂ ਸੁੰਮਾਂ ਵਾਲੀਆਂ ਡਾਂਗਾਂ ਦੇ ਨਾਲ ਉਹਨਾਂ ਨੂੰ ਜਿਹੜੀ ਹੈ ਉਹ ਮਾਰਦੀ ਜਾਂਦੀ ਸੀ। ਉਹ ਜਦੋਂ ਤੱਕ ਡਿੱਗ ਨਹੀਂ ਸੀ ਪੈਂਦੇ ਜੀ, ਉਦੋਂ ਤੱਕ ਉਹਨਾਂ ਤੇ ਡਾਂਗਾਂ ਵਰਦੀਆਂ ਸੀ। ਫਿਰ ਜਿਹੜੇ ਡਿੱਗਦੇ ਸੀ ਫਿਰ ਹੌਸਲਾ ਕਰਕੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਖਲੋਂਦੇ ਸੀ, ਫਿਰ ਡਾਂਗਾਂ ਨਾਲ ਡਿੱਗਦੇ ਸੀ ਔਰ ਇੰਨੀ ਕੁ ਉਹਨਾਂ ਨੂੰ ਮਾਰ ਪੈਂਦੀ ਸੀ ਕਿ ਜਦੋਂ ਤੱਕ ਉਹ ਬੇਸੁਰਤ ਨਹੀਂ ਸੀ ਹੋ ਜਾਂਦੇ ਉਹ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਸੀ। ਤੇ ਫਿਰ ਥੱਲੇ ਡਿੱਗੇ ਪਿਆਂ ਨੂੰ ਸਟ੍ਰੈਚਰ ਨਾਲ ਦੀ ਨਾਲ ਐਂਬੂਲੈਂਸ ਦੂਜੇ ਪਾਸੇ ਖੜੀ ਹੁੰਦੀ ਸੀ, ਸਟ੍ਰੈਚਰ ਦੇ ਉੱਤੇ ਪਾ ਕੇ ਉਹਨਾਂ ਨੂੰ ਜਿਹੜਾ ਲਿਜਾਇਆ ਜਾਂਦਾ ਸੀ। ਉਹਨਾਂ 'ਚ ਉਹਨਾਂ ਦੀਆਂ ਲੱਤਾਂ ਦੀਆਂ ਹੱਡੀਆਂ, ਬਾਹਾਂ ਦੀਆਂ ਹੱਡੀਆਂ, ਬਹੁਤਿਆਂ ਦੀਆਂ ਤੋੜੀਆਂ ਜਾਂਦੀਆਂ ਸੀ। ਜੀ। ਹੁਣ ਇਹ ਨਜ਼ਾਰਾ ਜਿਹੜਾ ਇੱਕ ਦਰਦਨਾਕ ਨਜ਼ਾਰਾ ਹੈ, ਇਹਨੂੰ ਦੇਖਣ ਦੇ ਲਈ ਇਹ ਮਿਸਟਰ ਐਂਡਰਿਊ ਜਿਹੜਾ ਪਾਦਰੀ ਸੀ ਔਰ ਰਾਜ ਦਰਬਾਰ ਦੇ ਨੇੜੇ ਸੀ, ਉਹ ਆਇਆ। ਉਹ ਕੁਛ ਦੇਰ ਹੀ ਉਹ ਦੇਖ ਸਕਿਆ, ਉਹਨੇ ਇੱਕ ਅੱਧੇ ਜਥੇ ਦਾ ਜਾਂ ਕੁਛ ਦਾ ਹੀ ਦੇਖਿਆ ਤੇ ਉਹ ਚਲਾ ਗਿਆ। ਉਸ ਰਾਤ ਉਹ ਸੌ ਨਹੀਂ ਸਕਿਆ ਔਰ ਉਹਨੇ ਜਿਹੜਾ ਡਿਸਪੈਚ ਭੇਜਿਆ ਗਵਰਨਰ ਜਨਰਲ ਨੂੰ, ਬਾਕੀਆਂ ਨੂੰ ਵੀ, ਉਹਨਾਂ ਨੇ ਕਿਹਾ ਕਿ ਵੀ ਅੱਜ ਤੱਕ ਮੈਂ ਜਿਸ ਧਰਮ ਨਾਲ ਮੇਰਾ ਸੰਬੰਧ ਹੈ ਉਹਦੇ 'ਚ ਇੱਕ ਜੀਸਸ, ਉਹਨਾਂ ਦੀ ਕੁਰਬਾਨੀ ਦੀ ਪ੍ਰੇਰਨਾ ਸਾਨੂੰ ਇਹ ਸੱਚ ਦੇ ਰਸਤੇ ਤੇ ਚੱਲਣਾ ਸਿਖਾਉਂਦੀ, ਪਰ ਅੱਜ ਮੈਂ ਜੀਸਸ ਦੇ ਕਈ ਭਰਾ ਦੇਖੇ ਨੇ ਜਿਨ੍ਹਾਂ ਨੇ ਕਿ ਉਸ ਨੂੰ ਕਿਵੇਂ ਜਰਿਆ, ਕਿਵੇਂ ਸਹਿ ਔਰ ਕਿਸੇ ਦੇ ਚਿਹਰੇ ਤੇ ਮਲਾਲ ਨਹੀਂ, ਕਿਸੇ ਦੀ ਜ਼ਬਾਨ 'ਚੋਂ ਕੋਈ ਮੰਦ ਸ਼ਬਦ ਨਹੀਂ ਔਰ ਕਿਸੇ ਨੇ ਕਿਸੇ ਨੂੰ ਜਿਹੜਾ ਉਹ ਕਰਨ ਵਾਲੇ ਨੇ ਉਹਨਾਂ ਵੱਲ ਅੱਖ ਚੁੱਕ ਕੇ ਨਹੀਂ ਦੇਖਿਆ। ਉਹ ਆਪਣੇ ਨਾਮ ਦੀ ਮਸਤੀ ਵਿੱਚ, ਰੱਬ ਦੇ ਨਾਂ ਦੀ ਮਸਤੀ ਵਿੱਚ ਤੁਰੇ ਜਾਂਦੇ ਨੇ ਔਰ ਜਦੋਂ ਤੱਕ ਨਿਢਾਲ ਹੋ ਕੇ ਬੇਹੋਸ਼ ਨਹੀਂ ਹੋ ਜਾਂਦੇ ਉਹ ਆਪਣਾ ਯਤਨ ਇਹ ਸੱਚ ਦੀ ਵਾਟ ਦਾ ਜਾਰੀ ਰੱਖਦੇ ਨੇ। ਸੋ ਮੈਂ ਸਮਝਦਾ ਵੀ ਇਹ ਇੱਕ ਪਾਰਟ ਸਾਡੇ ਲਈ ਔਰ ਉਹਦੇ ਲਈ ਜੇ ਅਸੀਂ ਇਸ ਗੱਲ ਨੂੰ ਧਿਆਨ ਨਾਲ ਦੇਖੀਏ, ਕਹੀਏ ਕਿ ਅਸੀਂ ਜਦੋਂ ਸਰਹੰਦ ਦੀ ਸਕੰਧ ਦੀ ਗੱਲ ਕਰਦੇ ਹਾਂ, ਜ਼ਾਲਮਾਨਾ ਕਹਾਣੀ ਜਿਹੜੀ ਹੈ ਸਹੁੰ ਦੇ ਟੁੱਟਣ ਤੋਂ ਸ਼ੁਰੂ ਹੋ ਜਾਂਦੀ ਹੈ, ਤੋੜਨ ਤੋਂ। ਔਰੰਗਜ਼ੇਬ ਕੁਰਾਨ ਸ਼ਰੀਫ ਦੇ ਉੱਤੇ ਸਹੁੰ ਖਾਂਦਾ ਹੈ ਜੀ। ਪਹਾੜੀ ਰਾਜੇ ਜਿਹੜੇ ਨੇ ਉਹ ਗੀਤਾ ਦੇ ਉੱਤੇ ਆਟੇ ਦੀਆਂ ਗਊਆਂ ਬਣਾ ਕੇ ਅਨੰਦਪੁਰ ਦਾ ਕਿਲ੍ਹਾ ਖਾਲੀ ਕਰਵਾਉਂਦੇ ਨੇ ਉਸ ਸਹੁੰ ਦੇ ਨਾਲ ਥੱਲੇ। ਤੇ ਫਿਰ ਸਰਸਾ ਦੇ ਕੰਢੇ, ਚਮਕੌਰ ਦੀ ਗੜੀ, ਫਿਰ ਉਹ ਸਾਰਾ ਹੀ ਜਿਹੜਾ ਪਾਰਟ ਹੈ ਸਾਡੇ ਇਤਿਹਾਸ ਦਾ ਜਿਹੜਾ ਉਹ ਚੈਪਟਰ ਹੈ ਉਹ ਸਾਡੀਆਂ ਅੱਖਾਂ ਸਾਹਮਣੇ ਗੁਜ਼ਰਦਾ। ਤੇ ਫਿਰ ਉਹ ਗੰਗਾਧਰ ਕੌਲ ਕਿਵੇਂ ਛੋਟੇ ਸਾਹਿਬਜ਼ਾਦਿਆਂ ਮਾਤਾ ਗੁਜਰੀ ਨੂੰ ਪਹਿਲਾਂ ਆਪਣੇ ਪਿੰਡ ਲੈ ਜਾਂਦਾ ਖੇੜੀ ਜੀ, ਫਿਰ ਕਿਵੇਂ ਧੋਖੇ ਨਾਲ ਜਿਹੜਾ ਜਾ ਕੇ ਮਰਿੰਡੇ ਥਾਣੇ ਰਿਪੋਰਟ ਕਰਦਾ ਹੈ, ਉੱਥੋਂ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜਿਹੜੇ ਨੇ ਉਹ ਪਹੁੰਚਾਏ ਜਾਂਦੇ ਨੇ ਸਰਹੰਦ। ਤੇ ਕਿਵੇਂ ਫਿਰ ਉਹ ਠੰਡਾ ਬੁਰਜ ਜਿੱਥੇ ਮਾਤਾ ਗੁਜਰੀ ਜੀ ਸ਼ਹੀਦੀ ਪਾਉਂਦੇ ਨੇ, ਕਿਵੇਂ ਉਹ ਬੱਚਿਆਂ ਨੂੰ ਇਸ ਲਈ ਤਿਆਰ ਕਰਦੇ ਨੇ। ਤੇ ਫਿਰ ਉਹ ਸਰਹੰਦ ਦੀ ਕੰਧ ਜਿਸ ਦੇ ਵਿੱਚ ਉਹਨਾਂ ਨੂੰ ਚਿਣਨ ਦਾ ਹੁਕਮ ਹੁੰਦਾ ਹੈ, ਜਿਉਂਦੇ ਜੀ ਦੀਵਾਰ 'ਚ ਚਿਣਾਏ ਜਾਣ ਦਾ ਫਤਵਾ ਕਾਜ਼ੀ ਸੁਣਾਉਂਦਾ ਜੀ। ਤੇ ਕਿਵੇਂ ਉਹ ਕੰਧ ਵੀ ਡਿੱਗ ਪੈਂਦੀ ਹੈ ਉਸਰੀ ਹੋਈ, ਜਲਾਦ ਦੇ ਵੀ ਹੱਥ ਕੰਬਦੇ ਨੇ ਔਰ ਫਿਰ ਕਿਵੇਂ ਉਹਨਾਂ ਨੂੰ ਜ਼ਿਬਾ ਕੀਤਾ ਜਾਂਦਾ ਹੈ, ਕੋਹ ਕੇ ਮਾਰਿਆ ਜਾਂਦਾ ਹੈ। ਸੁੱਚਾਨੰਦ ਜਿਹੜਾ ਸੱਪਾਂ ਦੇ ਬੱਚੇ ਸੱਪ ਦੱਸਦਾ, ਇਹ ਜਦੋਂ ਅਸੀਂ ਇਸ ਸਾਜ਼ਿਸ਼ ਦੀ ਗੱਲ ਕਰਦੇ ਉਹ ਗੰਗੂ ਹੋਏ, ਉਹ ਸੁੱਚਾਨੰਦ ਹੋਏ, ਉਸ ਤੋਂ ਪਹਿਲਾਂ ਚੰਦੂ ਹੋਏ, ਇਹਨੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ 'ਚ ਰੋਲ ਅਦਾ ਕੀਤਾ।
ਅੱਜ ਵੀ ਜਦੋਂ ਅਸੀਂ ਲਗਭਗ ਇਸ ਵਾਕਿਆ ਤੋਂ 300 ਸਾਲ ਬਾਅਦ ਦੇਖਦੇ ਹਾਂ, ਪਿਛਲੇ ਲਗਭਗ 67 ਸਾਲ ਦਾ ਇਤਿਹਾਸ, ਨਾਂ ਬਦਲੇ ਨੇ। ਅੱਜ ਗੰਗਾਧਰ ਕੌਲ ਦੀ ਥਾਂ ਤੇ ਇੰਦਰਾ ਗਾਂਧੀ ਕੌਲ ਆ ਗਈ ਜੀ, ਕਿਉਂਕਿ ਉਸੇ ਦੇ ਖਾਨਦਾਨ ਦੀ ਹੈ। ਤੇ ਜੇ ਅਸੀਂ ਲਖਪਤ ਰਾਏ ਔਰ ਸੁੱਚਾਨੰਦ ਦੇਖੀਏ ਤੇ ਫਿਰ ਇਹ ਸਾਰੇ ਹੀ ਵਜ਼ੀਰ, ਸਾਰੇ ਹੀ ਪ੍ਰਾਈਮ ਮਿਨਿਸਟਰ ਜਿਹੜੇ ਨੇ ਉਸ ਕੈਟਾਗਰੀ ਦੇ ਵਿੱਚ ਆਉਂਦੇ ਨੇ। ਇੱਕ ਤੋਂ ਬਾਅਦ ਇੱਕ ਨੀਤੀ। ਜੇ ਉਹਨੇ ਸਰਹੰਦ ਦੀ ਕਚਹਿਰੀ 'ਚ ਕਿਹਾ ਸੀ ਸੱਪਾਂ ਦੇ ਬੱਚੇ ਸੱਪ ਹੁੰਦੇ ਨੇ, ਮਾਰੇ ਜਾਣ ਦੇ ਕਾਬਲ ਨੇ, ਤੇ ਅੱਜ ਵੀ ਜਦੋਂ ਉਹਨਾਂ ਨੇ ਕੁੱਖਾਂ ਦੇ ਵਿੱਚ ਪੁੰਗਰ ਦੇ ਵਾਲ, ਜਿਹੜੇ ਬਾਲ ਨੇ, ਬੱਚੇ ਨੇ, ਉਹ ਵੀ ਮਾਰ ਮੁਕਾਏ, ਤੇ ਇਹੀ ਸੀ ਕਿ ਇਹ ਸੱਪ ਦੇ ਬੱਚੇ ਨੇ ਜੀ। ਔਰ ਜਿਸ ਕਦਰ ਸਾਰੇ ਮੇਲ ਮੈਂਬਰ ਮਾਰ ਦਿੱਤੇ ਗਏ ਨਵੰਬਰ 84 ਦੀ ਨਸਲਕੁਸ਼ੀ 'ਚ, ਇਹੀ ਉਹ ਜਿਹੜਾ ਵਿਚਾਰ ਸੀ ਸੁੱਚਾਨੰਦ ਨੇ ਵਜ਼ੀਰ ਖਾਨ ਨੂੰ ਦਿੱਤਾ ਸੀ। ਹਾਂ, ਇਹ ਜ਼ਰੂਰ ਹੈ ਕਿ ਸ਼ੇਰ ਮੁਹੰਮਦ ਖਾਨ ਹਾ ਦਾ ਨਾਰਾ ਮਾਰਨ ਵਾਲਾ ਅਸੀਂ ਅੱਜ ਵੀ ਯਾਦ ਕਰਦੇ ਹਾਂ, ਪਰ ਇੰਨੀ ਵੱਡੀ ਹਿੰਦੂ ਲੋਕਾਈ ਚੋਂ ਕਰੋੜਾਂ ਦੀ ਗਿਣਤੀ ਦੇ ਵਿਛਿੰਦੇ ਜਿਹੜੇ ਨੇ ਸਾਨੂੰ ਹਾ ਦਾ ਨਾਰਾ ਮਾਰਨ ਵਾਲੇ ਇਹਨਾਂ ਚੋਂ ਨਜ਼ਰ ਨਹੀਂ ਆਏ। ਉਹ ਘੱਟੋ ਘੱਟ ਜੇ ਮੁਗਲਾਂ ਦਾ ਕੋਰਟ ਸੀ ਤੇ ਹਿੰਦੂ ਪ੍ਰਾਈਮ ਮਿਨਿਸਟਰ ਵਜ਼ੀਰ ਖਾਨ ਦਾ ਸੁੱਚਾਨੰਦ ਐਡਵੋਕੇਸੀ ਕਰ ਰਿਹਾ ਸੀ, ਤੇ ਇੱਕ ਮੁਸਲਮਾਨ ਨੇ ਘੱਟੋ ਘੱਟ ਹਾ ਦਾ ਨਾਰਾ ਤਾਂ ਮਾਰਿਆ ਸੀ। ਪਰ ਅਸੀਂ ਹਿੰਦੁਸਤਾਨ ਦੀ ਪਾਰਲੀਮੈਂਟ, ਰਾਜ ਸਭਾ, ਜਿਹਨੂੰ ਮਾਡਰਨ ਡੈਮੋਕ੍ਰੇਸੀ ਦੇ ਟੈਂਪਲ ਕਹਿੰਦੇ ਨੇ, ਇਹਨਾਂ ਦੇ ਵਿੱਚ ਕੋਈ ਮਤਾ ਜਿਹੜਾ ਉਹ ਇਸ ਕਿਸਮ ਦਾ ਆਇਆ ਹੋਏ, ਕਿਸੇ ਹਿੰਦੂ ਮੈਂਬਰ ਨੇ ਲਿਆਂਦਾ ਹੋਏ ਕਿ ਭਾਈ ਜੂਨ 84 ਦੇ ਲਈ ਨੂੰ। ਔਰ ਇਹਨਾਂ ਦੁਨੀਆ ਭਰ 'ਚ ਅਸੀਂ ਦੇਖਦੇ ਹਾਂ ਕੋਈ ਨੇਟਿਵ ਅਮਰੀਕਨਸ ਤੋਂ ਮਾਫੀ ਮੰਗ ਰਿਹਾ। ਅਮਰੀਕਾ ਨੇ ਕਾਲਿਆਂ ਤੋਂ ਮੰਗੀ ਸਲੇਵਰੀ ਦੇ ਲਈ, ਜੋ ਸਲੂਕ ਜਾਪਾਨੀਆਂ ਦੇ ਨਾਲ ਕੀਤਾ ਇੱਥੇ ਉਹਨਾਂ ਨੂੰ ਇੰਟਰਨ ਕਰ, ਉਹਨਾਂ ਤੋਂ ਮਾਫੀ ਮੰਗੀ। ਜਿਹੜਾ ਪਿਛਲੇ ਦਿਨਾਂ 'ਚ ਜਿਹੜਾ ਉਹ ਮਾਫੀ ਵੀਅਤਨਾਮ ਨੇ ਮੰਗੀ ਕੋਰੀਅਨਸ ਤੋਂ ਕਿ ਉਹਨਾਂ ਦੀਆਂ ਬੱਚੀਆਂ ਨੂੰ ਜਿਹੜਾ ਉਹ ਉਹਨਾਂ ਦਾ ਮਿਸਯੂਜ਼ ਕੀਤਾ ਉਹਨਾਂ ਨੇ। ਲੇਕਿਨ ਇਹ ਭਾਰਤ ਵਰਗੀ ਜਮਹੂਰੀਅਤ, ਬ੍ਰਾਹਮਣਵਾਦੀ ਡੈਮੋਕ੍ਰੇਸੀ ਦੇ ਹਿੱਸੇ ਆਇਆ ਕਿ ਉਹਨਾਂ ਨੇ ਇਸ ਸਾਰੇ ਨੂੰ ਕਰਨ ਤੋਂ ਬਾਅਦ ਇਹ ਨਾਰਾ ਬੁਲੰਦ ਕੀਤਾ। ਇੰਦਰਾ ਗਾਂਧੀ ਨੇ ਕਿਹਾ ਕਿ ਗੁਰਦੁਆरों की ਪਵਿੱਤਰਤਾ ਬਹਾਲ ਕਰ ਦੀ ਗਈ ਹੈ, ਔਰ ਪਾਰਲੀਮੈਂਟ ਦੇ ਵਿੱਚ ਇਹ ਗੂੰਜਿਆ ਕਿ ਸਿੱਖ ਤਾਂ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ ਜੀ। ਪਰ ਮੈਂ ਇਹ ਗੱਲ ਅੱਜ ਦੇ ਕੰਟੈਕਸਟ 'ਚ ਕਹਿਣਾ ਚਾਹੁੰਦਾ ਹਾਂ ਵੀ ਇੱਕ ਪਾਰਟ ਸਾਡਾ ਜਿਹੜਾ ਉਹ ਵਿਰਾਗ ਜਾਂ ਕਰੁਣਾ ਦਾ, ਜਦੋਂ ਅਸੀਂ ਬੱਚਿਆਂ ਦੀ, ਮਾਤਾ ਜੀ ਦੀ ਸ਼ਹੀਦੀ ਦੀ ਗੱਲ ਕਰਦੇ, ਪਰ ਅੱਜ ਮੈਂ ਇਸ ਗੱਲ ਨੂੰ ਵੀ ਰਿਮਾਈਂਡ ਕਰਵਾਉਣਾ ਚਾਹੁੰਦਾ ਹਾਂ ਕਿ ਫਿਰ ਸਰਹੰਦ ਦੀ ਕੰਧ ਦਾ ਜਵਾਬ ਵੀ ਸੀ। ਔਰ ਸਰਹੰਦ ਦੀ ਕੰਧ ਦਾ ਜਵਾਬ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਥੱਲੇ 10ਵੇਂ ਪਾਤਸ਼ਾਹ ਜਿਹੜੇ ਨੇ ਉਹ ਸਿੱਖਾਂ ਨੂੰ ਹੁਕਮਨਾਮੇ ਭੇਜਦੇ ਨੇ, 5 ਸਿੱਖ ਆਉਂਦੇ ਨੇ, ਨਗਾਰਾ, ਨਿਸ਼ਾਨ ਸਾਹਿਬ, ਔਰ ਜ਼ਾਹਰ ਹੈ ਕਿ ਬੰਦਾ ਸਿੰਘ ਬਹਾਦਰ ਦੇ ਕੋਲ ਲਿਸਟ ਹੈ ਉੱਥੋਂ ਤੁਰਨ ਲੱਗੇ ਕਿ ਕਿਨੇ ਕਿਨੇ ਕੀ ਕੀ ਜ਼ੁਲਮ ਕੀਤੇ ਜੀ, ਉਹਨਾਂ ਨੂੰ ਸਜ਼ਾ ਯਾਫਤਾ ਕਰਨੇ। ਉਸ ਦੇ ਵਿੱਚ ਸਡੌਰੇ ਦਾ ਉਸਮਾਨ ਖਾਨ ਹੈ ਜਿਹਨੇ ਪੀਰ ਬੁੱਧੂ ਸ਼ਾਹ, ਉਹਨਾਂ ਦੀ ਪਤਨੀ ਨਸੀਰਾ ਨੂੰ ਸ਼ਹੀਦ ਕੀਤਾ। ਉਹਦੇ 'ਚ 22 ਧਾਰ ਦੇ ਪਹਾੜੀ ਰਾਜੇ ਨੇ। ਉਸ ਦੇ ਵਿੱਚ ਗੰਗੂ ਦੀ ਕਰਤੂਤ ਹੈ, ਉਸ ਦੇ ਵਿੱਚ ਸੁੱਚਾਨੰਦ ਹੈ, ਉਸ ਦੇ ਵਿੱਚ ਸਮਾਣੇ ਦਾ ਉਹ ਸ਼ਹਿਰ ਦੇ ਕਾਜ਼ੀ ਨੇ ਜਿਨ੍ਹਾਂ ਨੇ ਫਤਵੇ ਦਿੱਤੇ ਮੌਤ ਦੇ, ਗੁਰੂ ਤੇਗ ਬਹਾਦਰ ਸਾਹਿਬ ਦਾ ਜਾਂ ਸਾਹਿਬਜ਼ਾਦਿਆਂ ਦਾ, ਉਹ ਜਲਾਦ ਐਗਜ਼ੀਕਿਊਸ਼ਨਰ ਨੇ। ਔਰ ਇਹ ਲਿਸਟ ਲੰਬੀ ਹੈ। ਔਰ ਬੰਦਾ ਸਿੰਘ ਬਹਾਦਰ ਨੇ ਇਸ ਗੱਲ ਨੂੰ ਫਿਰ ਯਕੀਨੀ ਬਣਾਇਆ ਕਿ ਉਸ ਸਰਹੰਦ ਨੂੰ ਜਦੋਂ ਇਹ ਜ਼ੁਲਮ ਹੋਇਆ, ਉਸ ਤੋਂ ਬਾਅਦ ਸਿੱਖ ਸਰਹੰਦ ਨਹੀਂ ਸੀ ਕਹਿੰਦੇ, ਉਹਨੂੰ ਗੁਰੂ ਮਾਰੀ ਸਰਹੰਦ ਕਹਿੰਦੇ ਸੀ। ਇਹ ਗੁਰੂ ਦੀ ਸਰਾਫੀ ਹੋਈ ਹੈ ਜਿਸ ਸ਼ਹਿਰ ਦੇ ਵਿੱਚ। ਔਰ ਸਰਹੰਦ ਕੋਈ ਛੋਟਾ ਸ਼ਹਿਰ ਨਹੀਂ ਸੀ, ਦਿੱਲੀ ਤੇ ਲਾਹੌਰ ਦੇ ਟਾਕਰੇ ਦਾ ਸ਼ਹਿਰ, ਹਿੰਦੁਸਤਾਨ ਦਾ ਸਿਰ, ਉਹਦਾ ਨਾਂ ਸਿਰ ਹਿੰਦ ਸੀ ਜੀ। ਪਰ ਹਰ ਸਿੱਖ ਦੇ ਅੰਦਰ ਉਹ ਕਰਸਟ ਸੀ ਕਿ ਗੁਰੂ ਦੀ ਸਰਾਪੀ ਹੋਈ ਹੈ ਜਿੱਥੇ ਗੁਰੂ ਦੇ ਬੱਚਿਆਂ ਦੇ ਨਾਲ ਇੰਨਾ ਵੱਡਾ ਜਿਹੜਾ ਜ਼ੁਲਮ ਹੋਇਆ। ਔਰ ਹਰ ਸਿੱਖ ਉਹ ਵੇੜਾ ਜਿਹੜਾ ਉਸ ਦੀ ਉਡੀਕ ਸੀ ਕਿ ਕਦੋਂ ਜ਼ਾਲਮਾਂ ਨੂੰ ਸਜ਼ਾ ਦੇਣੀ ਔਰ ਕਦੋਂ ਇਸ ਸ਼ਹਿਰ ਦੀ ਇੱਟ ਨਾਲ ਇੱਟ ਖੜਕਾਣੀ। ਔਰ ਫਿਰ ਇਹ ਇਤਿਹਾਸ ਆਪਣੇ ਆਪ ਦੇ ਵਿੱਚ ਇੱਕ ਗਵਾਹੀ ਹੈ। ਸਰ ਕਰਮ ਸਿੰਘ ਹਿਸਟੋਰੀਅਨ, ਬਹੁਤ ਵੱਡੇ ਸਿੱਖਾਂ ਦੇ ਇਤਿਹਾਸਕਾਰ ਹੋਏ ਨੇ, ਉਹਨਾਂ ਨੇ ਇੱਕ ਅਮਰ ਖਾਲਸਾ ਨਾਂ ਦਾ ਜਿਹੜਾ ਉਹ ਕਿਤਾਬਚਾ ਵੀ ਲਿਖੇ ਜੀ। ਔਰ ਉਹ ਕਹਿੰਦੇ ਨੇ ਕਿ ਵੀ ਸਿੱਖ ਜਿਹੜੇ ਨੇ ਉਸ ਕਹਿੰਦੇ ਸੀ ਵੀ ਇਸ ਸ਼ਹਿਰ ਨੂੰ ਉਜਾੜਨਾ, ਇਸ ਨੂੰ ਥੇ ਬਣਾਉਣਾ। ਤੇ ਉਹ ਵਕਤ ਦੀ ਉਡੀਕ ਸੀ। ਬੰਦਾ ਸਿੰਘ ਬਹਾਦਰ ਆਏ ਚਾਪੜਚਿੜੀ ਦੇ ਮੈਦਾਨ ਦੇ ਵਿੱਚ, ਸੂਰਜ ਚੜ੍ਹਨ ਤੋਂ ਸੂਰਜ ਅਸਤ ਹੋਣ ਤੱਕ 800 ਸਾਲ ਦੀ ਭਾਰਤ ਦੀ ਕਿਸਮਤ ਜਿਹੜੀ 800 ਸਾਲ ਪਹਿਲਾਂ ਜਿਵੇਂ ਗੁਲਾਮੀ ਦਾ ਦੌਰ ਸ਼ੁਰੂ ਹੋਇਆ ਸੀ, ਉਹ ਕੱਟੀ ਗਈ ਗੁਲਾਮੀ। ਔਰ ਅਗਲੇ ਦਿਨ ਸਿੱਖ ਸਰਹੰਦ ਦੇ ਵਿੱਚ ਜਾ ਵੜੇ। ਵਜ਼ੀਰ ਖਾਨ ਨੂੰ
ਤਾਂ ਉਸ ਚਾਪੜ ਚਿੜੀ ਦੇ ਮੈਦਾਨ ਦੇ ਵਿੱਚ ਹੀ ਸਿੰਘਾਂ ਨੇ ਸੋਧ ਦਿੱਤਾ ਸੀ। ਜੀ ਲੇਕਿਨ ਸੁੱਚਾ ਆਨੰਦ ਜਿਹੜਾ ਹੈ ਉਹ ਆਪਣੇ ਸਾਰੇ ਟੱਬਰ ਨੂੰ ਲੈ ਕੇ ਸਰਹੰਦ ਦੇ ਵਿੱਚ ਸਮਾਨ ਬੰਨ੍ਹ ਕੇ ਸੇਫਲੀ ਭੱਜਣਾ ਚਾਹੁੰਦਾ ਸੀ। ਜਦੋਂ ਸਿੱਖਾਂ ਨੇ ਆ ਕੇ ਘੇਰਿਆ, ਉਹਨਾਂ ਨੇ ਲੱਭ ਲਿਆ ਕਿੱਥੇ ਹੈ, ਫਿਰ ਉਹਦਾ ਕੀ ਹਸ਼ਰ ਕੀਤਾ, ਇਹ ਇੱਕ ਆਪਣੇ ਆਪ ਦੇ ਵਿੱਚ ਗਵਾਹੀ ਹੈ ਕਿ ਸਿੱਖ ਕਦੇ ਜ਼ਾਬਰ ਨੂੰ, ਜ਼ਾਲਮ ਨੂੰ ਬਖਸ਼ਦੇ ਨਹੀਂ ਨੇ। ਔਰ ਫਿਰ ਉਸ ਸਰਹੰਦ ਦੇ ਵਿੱਚ ਕਿਵੇਂ ਇੱਟ ਨਾਲ ਉਹਦੀ ਇੱਟ ਖੜਕਾਈ, ਕਿਵੇਂ ਕੱਲਾ ਕੱਲਾ ਜ਼ਾਬਰ ਜਿਨ੍ਹਾਂ ਨੇ ਕਈ ਸਦੀਆਂ ਤੋਂ, ਜਿਨ੍ਹਾਂ ਦੀ ਪੁਸ਼ਤ ਦਰ ਪੁਸ਼ਤ ਜਿਹੜੇ ਜ਼ੁਲਮ ਕਰਨ ਦੇ ਲਈ ਲੋਕਾਂ ਦੇ ਵਿੱਚ ਜਾਣੇ ਜਾਂਦੇ ਸੀ, ਉਹਨਾਂ ਨੂੰ ਸਜ਼ਾ ਯਾਫਤਾ ਕੀਤਾ। ਔਰ ਸਰ ਕਰਮ ਸਿੰਘ ਲਿਖਦੇ ਨੇ ਕਿ ਵੀ ਜਦੋਂ ਫਿਰ ਜ਼ੈਨ ਖਾਂ ਸੂਬਾ ਸਰਹੰਦ ਬਣਿਆ, ਉਦੋਂ ਤੱਕ ਪਹੁੰਚਦੇ ਆ, ਫਿਰ ਸਿੱਖਾਂ ਨੇ ਇੱਕ ਸਟੇਜ ਤੇ ਉਹਨੂੰ ਮਾਰ ਕੇ ਫਿਰ ਸਰਹੰਦ ਨੂੰ ਬਿਲਕੁਲ ਤਹਿ ਤਹਿ ਕਰ ਦਿੱਤਾ ਜੀ। ਔਰ ਸਿੰਘਾਂ ਦੇ ਜਥੇ ਦੇ ਵਿੱਚ ਇਹ ਹੁਕਮ ਸੀ ਕਿ ਹਰ ਸਿੱਖ ਇਸ ਸ਼ਹਿਰ ਦੀਆਂ 5-5 ਇੱਟਾਂ ਦਰਿਆ ਦੇ ਵਿੱਚ ਸੁੱਟੇ, ਤਾਂ ਕਿ ਉਹ ਕੋਈ ਇੱਟ ਵੀ ਦੁਬਾਰਾ ਕੰਸਟਰਕਸ਼ਨ ਦੇ ਵਿੱਚ ਇਸਤੇਮਾਲ ਨਾ ਹੋਏ। ਔਰ ਅਹਿਮਦ ਸ਼ਾਹ ਅਬਦਾਲੀ ਜਦੋਂ ਆਪਣੇ ਅਗਲੇ ਹਮਲੇ ਵੇਲੇ ਆਇਆ, ਤੇ ਉਹਦੇ ਨਾਲ ਆਇਆ ਜਿਹੜਾ ਉਹਦਾ ਹਿਸਟੋਰੀਅਨ ਹੈ ਔਰ ਸੈਨਾਪਤੀ ਵੀ ਹੈ, ਉਹ ਲਿਖਦਾ ਹੈ ਕਿ ਵੀ ਉਹ ਲੱਭ ਰਿਹਾ ਵੀ ਸਰਹੰਦ ਕਿੱਥੇ ਗਿਆ, ਵੀ ਦਿੱਲੀ ਤੇ ਲਾਹੌਰ ਦੇ ਟਾਕਰੇ ਦਾ ਸ਼ਹਿਰ। ਉਹਨੇ ਕਿਹਾ ਵੀ ਉਹ ਸਾਰਾ ਜਿਹੜਾ ਹੈ, there was not a brick over brick in the whole city of ਸਰਹੰਦ, ਕਿ ਇੱਕ ਇੱਟ ਦੇ ਉੱਤੇ ਇੱਟ ਵੀ ਨਹੀਂ ਸੀ। ਔਰ ਉਹਨਾਂ ਨੇ ਕਿਹਾ ਵੀ ਜਿਹੜੇ ਲੋਕ, ਜਦੋਂ ਸਿੱਖ ਕਹਿੰਦੇ ਸੀ ਕਿ ਅਸੀਂ ਇਹ ਸਰਹੰਦ ਮਾਰਨੀ ਹੈ, ਗੁਰੂ ਮਾਰੀ ਸਰਹੰਦ ਹੈ, ਤੇ ਜਿਹੜੇ ਲੋਕ ਕਹਿੰਦੇ ਸੀ ਇਹ ਕਮਲਿਆਂ ਦੀਆਂ ਗੱਲਾਂ, ਬਾਬਰਿਆਂ ਦੀਆਂ ਗੱਲਾਂ, ਵੀ ਤੁਹਾਨੂੰ ਸਿਰ ਲੁਕਾਉਣ ਨੂੰ ਥਾਂ ਨਹੀਂ ਤੇ ਤੁਸੀਂ ਸਰਹੰਦ ਦੇ ਨਾਲ ਟੱਕਰ ਲਓਗੇ ਜੀ। ਤੇ ਉਹ ਖਾਲਸੇ ਦੀ ਦ੍ਰਿੜਤਾ ਦੇ ਸਾਹਮਣੇ ਫਿਰ ਅਲਟੀਮੇਟਲੀ ਹਿਸਟਰੀ ਟੈਸਟੀਮਨੀ ਹੈ ਕਿ ਸਿੱਖਾਂ ਨੇ ਉਸ ਸਰਹੰਦ ਸ਼ਹਿਰ ਨੂੰ ਹੀ ਸਫਾਏ ਹਸਤੀ ਤੋਂ ਮਿਟਾ ਦਿੱਤਾ। ਅੱਜ ਜਿਹੜਾ ਸਰਹੰਦ ਵਸਿਆ ਉਸ ਤੋਂ 5 ਕੋ ਉਜੜ ਕੇ ਵਸਿਆ, ਔਰ ਇਹੀ ਖਾਲਸੇ ਦੀ ਦ੍ਰਿੜਤਾ ਹੈ। ਔਰ ਮੈਂ ਇਹ ਰਿਮਾਈਂਡ ਕਰਵਾਵਾਂ ਕਿ ਜੋ ਸਾਡੇ ਨਾਲ ਜੂਨ 84 ਚ ਹੋਇਆ, ਜੋ ਨਵੰਬਰ 84 ਚ ਹੋਇਆ, ਜੋ ਲਗਾਤਾਰਤਾ ਦੇ ਨਾਲ ਪਿਛਲੇ 3 ਦਹਾਕਿਆਂ ਦੇ ਵਿੱਚ ਸਾਡੀ ਪੂਰੀ ਨਸਲ ਮਾਰ ਮੁਕਾਈ ਗਈ, ਕਿ ਇਹ ਜ਼ੁਲਮ ਜਿਹੜਾ ਹੈ ਇਹ ਸਰਹੰਦ ਦੀ ਕੰਧ ਤੋਂ ਜਾਂ ਉਸ ਤੋਂ ਘੱਟ ਹੈ। ਤੇ ਜੇ ਉਦੋਂ ਜਵਾਬ ਸਿਰਫ ਅਥਰੂ ਕੇਰਨਾ ਨਹੀਂ ਸੀ ਕਿ ਸਿੱਖ ਘਰਾਂ 'ਚ ਬੈਠ ਕੇ ਤ੍ਰਿਪ ਅੱਖੂ ਅੱਖਾਂ 'ਚੋਂ ਅਥਰੂ ਵਗਾਉਂਦੇ ਰਹੇ ਕਿ ਜੀ ਗੁਰੂ ਕੇ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ ਨੇ, ਉਹਨਾਂ ਦੇ ਵਿੱਚ ਰੇਜ ਸੀ, ਉਹਨਾਂ ਦੇ ਵਿੱਚ ਐਂਗਰ ਸੀ। ਤੇ ਜਦੋਂ ਬੰਦਾ ਸਿੰਘ ਆਇਆ, ਔਰ ਉਦੋਂ ਜਿਹੜੇ ਸਿੱਖ ਹਲ ਵਾਹੁਣ ਵਾਲੇ ਸੀ, ਉਹਨਾਂ ਦੇ ਕੋਲ ਕੋਈ ਸਾਧਨ ਨਹੀਂ ਸੀ, ਹਥਿਆਰ ਖਰੀਦਣ ਲਈ ਨਹੀਂ ਸੀ, ਤਲਵਾਰਾਂ ਦੇ ਲਈ ਜਿਹੜਾ ਕੁਝ ਨਹੀਂ ਸੀ, ਉਹੀ ਹਲ ਲੈ ਕੇ ਉਹ ਲੋਹਾਰ ਦੇ ਕੋਲ ਗਏ ਕਿ ਲੈ ਵੀਰਾ, ਹੁਣ ਸਾਡਾ ਵੀ ਵੇਲਾ ਆ ਗਿਆ ਬਦਲਾ ਲੈਣ ਦਾ, ਇਸ ਲੋਹੇ ਨੂੰ ਜਿਹੜਾ ਢਾਲ ਕੇ ਜਿਹੜਾ ਇਸ ਦੀ ਤਲਵਾਰ ਬਣਾ ਦੇ। ਔਰ ਉਹ ਤਲਵਾਰਾਂ ਲੈ ਕੇ ਜਿਹੜੀਆਂ ਨੇ, ਜਿਨ੍ਹਾਂ ਦੇ ਕੋਲ ਗਈਆਂ ਕੋਲ ਮਿਆਨਾ ਵੀ ਨਹੀਂ ਸੀ ਤਲਵਾਰ ਦੀ, ਉਹ ਆ ਗਏ ਉਸ ਚਾਪੜ ਚਿੜੀ ਦੇ ਕਿ ਭਾਈ ਇਹ ਜਿਹੜਾ ਜਿਸ ਰਜੀਮ ਨੇ ਇੰਨਾ ਜ਼ੁਲਮ ਕੀਤਾ ਇਹਨੂੰ ਰਹਿਣ ਨਹੀਂ ਦੇਣਾ ਜੀ। ਸੋ ਇਹ ਜਿਹੜਾ ਸਫ਼ਰ ਹੈ, ਜਦੋਂ ਅਸੀਂ ਅੰਗਰੇਜ਼ੀ ਚ ਕਹਿੰਦੇ ਆ ਫਰੋਮ ਕ੍ਰਾਸ ਟੂ ਦਾ ਕਰਾਊਨ, ਜੀਸਸ ਨੂੰ ਕ੍ਰਾਸ ਤੇ ਚਾੜਿਆ, ਸਲੀਬ ਤੇ ਚਾੜਿਆ, ਪਰ ਅਲਟੀਮੇਟਲੀ ਰੱਬ ਦੀ ਦਰਗਾਹ 'ਚ ਤਾਂ ਕਿੰਗਡਮ ਆਫ ਹੈਵਨ ਮਿਲਦਾ, ਉਹ ਤਾਂ ਤੁਹਾਨੂੰ ਕਰਾਊਨ ਮਿਲਦਾ, ਪਰ ਫਿਰ ਕਿਵੇਂ ਉਹਦੇ ਫਾਲੋਅਰਸ ਨੇ ਅਲਟੀਮੇਟਲੀ ਇਤਿਹਾਸ ਬਰਾਬਰ ਕੀਤਾ, ਕਿਵੇਂ ਦੁਨੀਆ ਭਰ ਦੇ ਵਿੱਚ ਆਪਣਾ ਰਾਜ ਐਸਟੈਬਲਿਸ਼ ਕੀਤਾ, ਔਰ ਅੱਜ ਉਸ ਜੀਸਸ ਦੇ ਨਾਂ ਦਾ ਸਿੱਕਾ ਚੱਲਦਾ, ਸਾਲ ਵੀ ਜਿਹੜਾ ਉਹਦੇ ਜਨਮ ਦੇ ਸਾਲ ਨਾਲ ਜੁੜਿਆ ਹੋਇਆ। ਤੇ ਸਿੱਖਾਂ ਨੇ, ਜਿਨ੍ਹਾਂ ਕੋਲ ਕੋਈ ਸਾਧਨ ਨਹੀਂ ਸੀ, ਉਹਨਾਂ ਨੇ ਉਸ ਪਾਵਰਫੁਲ ਮੁਗਲ ਰਜੀਮ ਦੀਆਂ ਜੜ੍ਹਾਂ ਪੁੱਟ ਕੇ ਦਿਖਾ ਦਿੱਤੀਆਂ। ਇਹ ਹੈ ਉਸ ਦਾ ਜਵਾਬ। ਔਰ ਅੱਜ ਜੂਨ 84, ਨਵੰਬਰ 84, ਇਹਨਾਂ ਸਾਰਿਆਂ ਚੋਂ ਨਿਕਲ ਕੇ ਜੇ ਅਸੀਂ ਸਿਰਫ ਗੁਰਦੁਆਰਿਆਂ 'ਚ ਜਿਹੜਾ ਉਹ ਦੀਵਾਨ ਸੁਣ ਲਏ ਔਰ ਅੱਖਾਂ 'ਚੋਂ ਅਥਰੂ, ਇਹ ਕਾਫੀ ਨਹੀਂ ਹੈ। ਸਾਡੇ ਸਾਹਮਣੇ ਹੋਣਾ ਚਾਹੀਦਾ ਹੈ ਵੀ ਇਹ ਦਿੱਲੀ ਰਜੀਮ, ਇਹ ਈਵਲ ਐਮਪਾਇਰ, ਜਿਸ ਦਿੱਲੀ ਦੀ ਬਾਦਸ਼ਾਹਤ ਚੋਂ ਇਹ ਆਰਡਰ ਨਿਕਲੇ ਕਿ ਢਾ ਦਿਓ ਇਹਨਾਂ ਦਾ ਅਕਾਲ ਤਖਤ ਟੈਂਕਾਂ ਤੋਪਾਂ ਦੇ ਨਾਲ, ਜਿਸ ਦਿੱਲੀ ਦੇ ਹਾਕਮ ਰਾਜੀਵ ਗਾਂਧੀ ਨੇ ਕਿਹਾ ਵੀ ਟੀਚ ਦੈਮ ਏ ਲੈਸਨ, ਮਾੜੀ ਗੱਲ ਕਹਿ ਕੇ ਭਾਰਤ ਭਰ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਹੋਈ, ਜਿਸ ਭਾਰਤ ਚੋਂ ਪੰਜਾਬ ਦੇ ਵਿੱਚੋਂ ਫੌਜ ਜਿਹੜੀ ਹੈ 10 ਸਾਲ 15 ਸਾਲ ਉਹਨਾਂ ਰਾਹੀਂ ਪੰਜਾਬ ਪੁਲਿਸ ਰਾਹੀਂ ਜਿਹੜੀ ਹੈ ਇੱਕ ਪੂਰੀ ਨਸਲ ਮੁਕਾਈ ਗਈ। ਸਾਡਾ ਜਵਾਬ ਤਾਂ ਇਹ ਹੈ ਵੀ ਅਸੀਂ ਤੁਹਾਡਾ ਇਹ ਜ਼ਾਲਮ ਰਾਜ ਰਹਿਣ ਨਹੀਂ ਦੇਣਾ, ਜੋ ਸਿੱਖਾਂ ਦਾ 18ਵੀਂ ਸਦੀ 'ਚ ਸੰਕਲਪ ਸੀ। ਉਹਨਾਂ ਕੋਲ ਘੱਟ ਸਾਧਨ ਸੀ, ਕੋਈ ਉਹਨੂੰ ਆਕਸਫੋਰਡ ਕੈਂਬਰਿਜ ਪੜ੍ਹੇ ਹੋਏ ਨਹੀਂ ਸੀ, ਪਰ ਉਹਨਾਂ ਕੋਲ ਫੇਥ ਸੀ ਔਰ ਉਹਨਾਂ ਦੇ ਕੋਲ ਦ੍ਰਿੜਤਾ ਸੀ ਕਿ ਭਾਈ ਹਮ ਪਾਤਸ਼ਾਹੀ ਸਤਗੁਰ ਦਈ, ਹੰਨੇ ਹੰਨੇ ਲਾਏ, ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ, ਕਿ ਸਾਨੂੰ ਪਾਤਸ਼ਾਹੀ ਗੁਰੂ ਨੇ ਦਿੱਤੀ ਹੈ
ਔਰ ਜਿੱਥੇ ਅਸੀਂ ਬੈਠੇ ਆ ਉੱਥੇ ਤਖਤ ਹੈ। ਇਹ ਸੋਵਰਨਿਟੀ, ਆਜ਼ਾਦੀ, ਇਹ ਕਨਸੈਪਟ ਹੁੰਦਾ ਹੈ, ਤੁਹਾਡੇ ਅੰਦਰ ਹੁੰਦਾ ਹੈ, ਉਹ ਬਾਹਰ ਤੁਹਾਨੂੰ ਕੋਈ ਸੰਗਲ ਨਹੀਂ ਪਾਉਂਦਾ ਹੈ। ਸੋ ਮੈਂ ਸਮਝਦਾ ਵੀ ਇਸ ਦਾ ਜਵਾਬ ਜਿਹੜਾ ਹੈ ਉਹ ਆਜ਼ਾਦ ਰਾਜ ਹੈ। ਇਹਨਾਂ ਦੇ ਰਾਜ ਦੀ ਜੜ ਪੁੱਟਣਾ ਹੈ ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਆਜ਼ਾਦ ਪ੍ਰਭੂ ਸੱਤਾ ਸੰਪੰਨ ਦੇਸ਼ ਖਾਲਿਸਤਾਨ ਦੀ ਸਿਰਜਣਾ, ਇਹ ਬੇਸਿਕ ਪਾਰਟ ਹੈ। ਸੋ ਜਿੱਥੇ ਅਸੀਂ ਮਾਤਾ ਗੁਜਰੀ ਜੀ ਜਿਨ੍ਹਾਂ ਦਾ ਕੋਈ ਸਾਨੀ ਨਹੀਂ ਹੈ, ਸਾਹਿਬਜ਼ਾਦਿਆਂ ਨੂੰ ਔਰ ਚਾਰੋਂ ਹੀ ਸਾਹਿਬਜ਼ਾਦਿਆਂ ਨੂੰ ਅਸੀਂ ਇਹ ਸੈਗਮੈਂਟ ਜਿਹੜਾ ਹੈ ਗੁਰੂ ਕੇ ਸਾਹਿਬਜ਼ਾਦਿਆਂ ਦੀ ਯਾਦ, ਮਾਤਾ ਜੀ ਦੀ ਯਾਦ ਸਮਰਪਣ ਕਰਦੇ ਤੇ ਮੇਰੇ ਸਾਹਮਣੇ ਬੇਸ਼ੱਕ ਸਮਾਂ ਸੀਮਾ ਅਸੀਂ ਹਮੇਸ਼ਾ ਰੱਖਦੇ ਹਾਂ, ਕਿਉਂਕਿ ਅੱਜ ਕੱਲ ਕੋਈ ਸਮਾਗਮ ਜਦੋਂ ਇਹਨਾਂ ਦੀ ਸ਼ਹਾਦਤਾਂ ਦਾ ਜ਼ਿਕਰ ਹੁੰਦਾ ਉਹ ਮੁਕੰਮਲ ਨਹੀਂ ਹੁੰਦਾ। ਅੱਲਾ ਯਾਰ ਖਾਂ ਯੋਗੀ ਨੂੰ ਕਥਾਵਾਚਕ ਵੀ ਉਹ ਬਿਆਨ ਕਰ ਰਹੇ ਹੁੰਦੇ ਨੇ, ਕਵੀਸ਼ਰ ਵੀ ਉਹ ਬਿਆਨ ਕਰ ਰਹੇ ਹੁੰਦੇ ਨੇ, ਢਾਡੀ ਵੀ ਉਹ ਬਿਆਨ ਕਰ ਰਹੇ ਹੁੰਦੇ ਨੇ। ਉਹਨਾਂ ਨੇ ਦੋ ਅੱਡ-ਅੱਡ ਨਜ਼ਮਾਂ ਜਿਹੜਾ ਹੈ ਉਹ ਇਸ ਦੇ ਉੱਤੇ ਲਿਖੀਆਂ। ਸੋ ਅਸੀਂ ਕਿਉਂਕਿ ਉਰਦੂ ਹੈ, ਜੇ ਉਰਦੂ ਨੂੰ ਐਕਸਪਲੇਨ ਕਰਾਂਗੇ ਅੱਗੋਂ ਤੇ ਫਿਰ ਵਕਤ ਵੀ ਲੱਗੇਗਾ, ਤੇ ਉਹਨਾਂ ਦੀਆਂ ਦੋਨਾਂ ਨਜ਼ਮਾਂ ਦਾ ਭਾਵ ਪੰਜਾਬੀ ਕਾਵ ਰੂਪ ਦੇ ਵਿੱਚ ਜਿਨ੍ਹਾਂ ਨੇ ਉਹਨਾਂ ਦੀ ਉਹ ਰਚਨਾ ਛਾਪੀ ਹੈ ਉਹਨਾਂ ਨੇ ਦਿੱਤੇ। ਸੋ ਮੈਂ ਉਹ ਜ਼ਰੂਰ ਸ਼ੇਅਰ ਕਰਨਾ ਚਾਹਾਂਗਾ ਕਿਉਂਕਿ ਬੜੇ ਖੂਬਸੂਰਤ ਸ਼ਬਦ ਨੇ। ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਬਹੁਤ ਸਾਰੇ ਜਿਹੜਾ ਸ਼ਬਦ ਨੇ ਭਾਵੇਂ ਉਹ ਪੰਜਾਬੀ ਦੇ ਨੇ ਪਰ ਉਹਦੀ ਭਾਵਨਾ ਡਿਸਟਰੋਏ ਨਾ ਹੋਏ ਜੋ ਅੱਲਾ ਯਾਰ ਖਾਂ ਯੋਗੀ ਨੇ ਲਿਖਿਆ ਜੀ। ਸੋ ਉਹਦੇ 'ਚ ਉਹ ਲਿਖਦੇ ਨੇ, ਤੀਰਥ ਨੇ ਦੋ ਪੰਜਾਬ ਵਿੱਚ ਚਮਕੌਰ ਤੇ ਸਰਹਿੰਦ, ਕਟਵਾਏ ਜਿੱਥੇ ਇੱਕ ਬਾਪ ਨੇ ਚਾਰ ਆਪਣੇ ਫਰਜ਼ੰਦ, ਕਿਣਕੇ ਉੱਡ ਇਸ ਧਰਤ ਦੇ ਅਸਮਾਨੀ ਪੁੱਜੇ, ਤਾਰੇ ਬਣ ਉਹ ਚਮਕਦੇ ਨਾ ਰਹੇ ਉਹ ਗੁੱਜੇ, ਚਮਕ ਹੈ ਚਮਕੌਰ ਤੇਰੇ ਹਰ ਜ਼ਰਰੇ ਅੰਦਰ, ਰਹਿੰਦੀ ਦੁਨੀਆ ਤੱਕ ਰਹੇਗਾ ਤੇਰਾ ਮੰਦਰ, ਅਜੀਤ ਜੁਝਾਰ ਜੋ ਧਰਮ ਲਈ ਦੇ ਗਏ ਕੁਰਬਾਨੀ, ਖੂਨ ਆਪਣਾ ਕਰ ਅਰਪਣ ਕਰ ਗਏ ਅਮਰ ਕਹਾਣੀ, ਜ਼ੋਰਾਵਰ ਸਿੰਘ ਫਤਿਹ ਸਿੰਘ ਨੇ ਧਰਮ ਬਚਾ ਕੇ, ਸਰਹੰਦ ਦੇ ਵਿੱਚ ਕਰ ਦਿਖਲਾਏ ਵੱਡੇ ਸਾਕੇ, ਨਿੱਕੀਆਂ ਜੰਦਾਂ ਵੇਖੋ ਕਿੱਡੇ ਖੇਲ ਰਚਾਏ, ਦਸਦੀ ਕੰਧ ਸਰਹੰਦ ਦੀ ਕਿੰਜ ਸੀਸ ਕਟਾਏ, ਖੂਹ ਵਿੱਚ ਸੁੱਟਿਆ ਯੂਸਫ ਬਾਪ ਹੋ ਗਿਆ ਅੰਨਾ। ਇਹ ਇਸਲਾਮਿਕ ਲਿਟਰੇਚਰ ਦੀ ਕਹਾਣੀ ਹੈ ਕਿ ਯੂਸਫ ਨੂੰ ਜਿਹੜਾ ਬਹੁਤ ਸੋਹਣਾ ਸੀ, ਜਦੋਂ ਕਿਸੇ ਨੂੰ ਕਹਿਣਾ ਹੋਏ ਕਿ ਵੀ ਤੂੰ ਐਡਾ ਸੋਹਣਾ ਤਾਂ ਨਹੀਂ ਹੈ, ਫਿਰ ਇਹ ਕਿਹਾ ਜਾਂਦਾ ਤੂੰ ਕਿਹੜਾ ਯੂਸਫ ਹੈ ਜੀ, ਤੇ ਉਸ ਨੂੰ ਖੂਹ ਦੇ ਵਿੱਚ ਸੁੱਟ ਦਿੱਤਾ ਸੀ ਤੇ ਬਾਪ ਅੰਨਾ ਹੋ ਗਿਆ ਸੀ ਉਸ ਗਮ ਦੇ ਵਿੱਚ। ਖੂਹ ਵਿੱਚ ਸੁੱਟਿਆ ਯੂਸਫ ਬਾਪੂ ਹੋ ਗਿਆ ਅੰਨਾ, ਹਾਈ ਹਾਵੇ ਰੋਣ ਧੋਣ ਟੱਪ ਗਏ ਹੱਦ ਬੰਨਾ, ਸ਼ਾਬਾਸ਼ੇ ਗੋਬਿੰਦ ਦੇ ਹੰਝੂ ਨਾ ਗਿਰਾਇਆ, ਵਾਰ ਕੇ ਚਾਰੇ ਲਾਲ ਅੱਲਾ ਦਾ ਸ਼ੁਕਰ ਮਨਾਇਆ, ਮੱਕਾ ਹੈ ਚਮਕੌਰ। ਹੁਣ ਕਿਉਂਕਿ ਇਹ ਮੁਸਲਮਾਨ ਨੇ ਸੋ ਇਹਨਾਂ ਦੇ ਲਈ ਮੱਕਾ ਮਦੀਨਾ ਇਹ ਹੱਜ ਦੇ ਲਈ, ਜਿਹੜਾ ਮੱਕੇ ਦਾ ਹੱਜ ਹੈ, ਮਦੀਨੇ 'ਚ ਹਜ਼ਰਤ ਸਾਹਿਬ ਨੇ ਆਪਣਾ ਸਰੀਰ ਛੱਡਿਆ। ਸੋ ਇਹ ਕਹਿੰਦੇ ਨੇ ਮੱਕਾ ਹੈ ਚਮਕੌਰ, ਮੈਂ ਲਿਖਿਆ ਵਿੱਚ ਇਬਾਰਤ, ਕਾਬਾ ਹੈ ਸਰਹੰਦ ਆਓ ਕਰ ਲਈਏ ਜ਼ਿਆਰਤ, ਖਿਤਾਬ ਸ਼ਹੀਦੀ ਪਾਉਣ ਲਈ ਇੱਥੇ ਸਿਰ ਕਟਵਾਏ, ਕੌਮ ਦੀ ਖਾਤਰ ਧਰਤੀ ਉੱਤੇ ਖੂਨ ਬਹਾਏ, ਗੰਜੇ ਸ਼ਹੀਦਾਂ ਗੱਲ ਵੱਡੇ ਪੁੱਤਰਾਂ ਦੀ ਦੱਸੇ। ਇਹ ਚਮਕੌਰ ਦੀ ਗੜੀ ਦੇ ਸਾਕੇ ਨੂੰ ਜਿਹੜਾ ਉਹਨਾਂ ਨੇ ਨਜ਼ਮ ਲਿਖੀ ਉਹਦਾ ਨਾਮ ਉਹਨਾਂ ਨੇ ਰੱਖਿਆ ਸੀ ਗੰਜੇ ਸ਼ਹੀਦਾਂ, ਤੇ ਜਿਹੜੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਲਿਖੀ ਉਹ ਹੈ ਸ਼ਹੀਦਾਨੇ ਵਫਾ ਜੀ। ਗੰਜੇ ਸ਼ਹੀਦਾਂ ਗੱਲ ਵੱਡੇ ਪੁੱਤਰਾਂ ਦੀ ਦੱਸੇ, ਸ਼ਹੀਦਾਨੇ ਵਫਾ ਵਿੱਚ ਛੋਟਿਆਂ ਦੀ ਕਰਨੀ ਵਸੇ, ਹੋਈ ਹਰ ਗੱਲ ਇੱਥੇ ਸਭ ਜਗ ਤੋਂ ਨਿਆਰੀ, ਜਿੱਥੇ ਆਪਣੇ ਪੰਥ ਨੂੰ ਬਖਸ਼ੀ ਸਰਦਾਰੀ, ਜਦ ਤੱਕ ਧਰਤੀ ਚੰਨ ਸੂਰਜ ਆਬਾਦ ਰਹਿਣਗੇ, ਖਾਲਸਾ ਤੇਰੇ ਕਾਰਨਾਮੇ ਸਭ ਯਾਦ ਰਹਿਣਗੇ, ਗਲਤ ਅੱਖਰ ਕੋਈ ਆਖਿਆ ਹੋਵੇ ਮੂਲ ਨਾ ਜਰਨਾ, ਅੱਲਾ ਯਾਰ ਖਾਂ ਜੋਗੀ ਨੂੰ ਵੀ ਮੁਆਫ ਨਾ ਕਰਨਾ। ਸੋ ਇਹ ਉਹਦਾ ਪੰਜਾਬੀ ਰੂਪ ਹੈ, ਪਰ ਇੱਕ ਕਪਲੇਟ ਮੈਂ ਉਰਦੂ ਦਾ ਪਿਕ ਕੀਤਾ ਹੈ ਜਿਹੜਾ ਉਹਨਾਂ ਨੇ ਕਨਕਲੂਜਨ ਦੇ ਵਿੱਚ ਲਿਖਿਆ ਸੀ ਤਾਂ ਕਿ
ਉਹਨਾਂ ਦੀ ਲਿਖਤ ਦੀ ਰਵਾਨਗੀ, ਖੂਬਸੂਰਤੀ, ਡੈਪਥ ਤੇ ਕੌਮ ਦਾ ਨਿਸ਼ਾਨਾ ਕਿ ਅਲਟੀਮੇਟਲੀ ਰਾਜ ਕਾਇਮ ਕਰਨਾ। ਉਹਨਾਂ ਨੇ ਕਿਹਾ ਇੱਕ ਥਾਂ ਤੇ ਕਿ ਸਰਹੰਦ ਦੀ ਫਿਰ ਉਹਨਾਂ ਨੇ ਮਿੱਟੀ ਬਣਾ ਦਿੱਤੀ ਸਿੱਖਾਂ ਨੇ। ਸੋ ਉਹਦੇ ਚੋਂ ਕਹਿੰਦੇ ਨੇ ਕਿ ਵੀ ਬੱਚੇ ਇਹ ਕਹਿ ਰਹੇ ਨੇ ਸ਼ਹਾਦਤ ਤੋਂ ਪਹਿਲਾਂ, ਹਮ ਜਾਨ ਦੇ ਕੇ ਔरों की जान बचा चले, हम जान दे के औरों की जान बचा चले, सिक्खी की नींव हम हैं सरों पे उठा चले। कि इस नींव च ਅਸੀਂ ਆਪਣੇ ਸਿਰ ਲਾਏ ਨੇ, ਇਸ ਦੇ ਉੱਤੇ ਪੰਥ ਦਾ ਮਹਿਲ ਖੜਾ ਹੈ। हम जान दे के औरों की जान बचा चले, सिक्खी की नींव हम हैं सरों पे उठा चले, गुरियाई का किस्सा, गुरियाई का है किस्सा जहां में बना चले। ਹੁਣ ਬਿੰਦੀ ਕਹਿੰਦੇ ਨੇ ਬਾਇਓਲੋਜੀਕਲ ਸਨਸ ਨੂੰ। ਜਦੋਂ ਚਾਰੋਂ ਸਪੁੱਤਰ ਗੁਰੂ ਸਾਹਿਬ ਦੇ ਸ਼ਹੀਦ ਹੋਏ, ਉਹਨਾਂ ਨੇ ਕਿਹਾ ਮੈਂ ਆਪਣੇ ਬਿੰਦੀ ਪੁੱਤਰ ਬਾਇਓਲੋਜੀਕਲ ਸਿੱਖ ਪੁੱਤਰ ਸ਼ਹੀਦ ਕਰਵਾਏ ਨੇ, ਪਰ ਮੇਰਾ ਨਾਦੀ ਪੁੱਤਰ ਜਿਹੜਾ ਸ਼ਬਦ ਚੋਂ ਪੈਦਾ ਹੋਇਆ, ਜਿਹੜਾ ਬਾਣੀ ਦੇ ਪ੍ਰਤਾਪ ਨਾਲ ਅੰਮ੍ਰਿਤ ਛਕ ਕੇ ਸਿੰਘ ਸੱਜੇ, ਮੇਰਾ ਨਾਦੀ ਪੁੱਤਰ ਖਾਲਸਾ ਕਾਇਮ ਹੈ। ਸੋ ਗੁਰਗੱਦੀ ਗੁਰੂ ਗ੍ਰੰਥ ਗੁਰੂ ਪੰਥ ਨੂੰ ਮਿਲਦੀ ਹੈ। ਸੋ ਇਹ ਬੱਚੇ ਕਹਿ ਰਹੇ ਨੇ ਵੀ ਅਸੀਂ ਆਪਣਾ ਹਿੱਸਾ ਆਪਣਾ ਆਪ ਕੁਰਬਾਨ ਕਰ ਦਿੱਤੇ ਤੇ ਗੁਰਿਆਈ ਦੀ ਜਿਹੜੀ ਗੱਲ ਹੈ ਉਹ ਗੁਰੂ ਪੰਥ ਨੂੰ ਦਿੱਤੀ ਹੈ ਜੀ। गुरियाई का है किस्सा जग में जहां में बना चले, ਸਿੰਘੋं की सल्तनत का है पौधा लगा चले। ਇਹ ਬੜੀ ਅਹਿਮ ਗੱਲ ਹੈ ਕਿ ਇਹ ਕੁਰਬਾਨੀ ਹੁਣ ਸਿੱਖਾਂ ਦੇ ਰਾਜ ਨੂੰ ਐਸਟੈਬਲਿਸ਼ ਕਰੇਗੀ। ਸਿੰਘों की सल्तनत का है पौधा लगा चले, गद्दी और तख्त बस अब कौम पाएगी, दुनिया में ਜ਼ਾਲਮੋं का ਨਿਸ਼ਾਨ तक मिटाएगी। ਸੋ ਆਪਣੀ ਕੌਮ ਨੂੰ ਮੈਂ ਇਹ ਜ਼ਰੂਰ ਪੁੱਛਣਾ ਚਾਹੁੰਦਾ ਕਿ ਉਹਨਾਂ ਨੇ ਤਾਂ ਸਿੱਖਾਂ ਦੀ ਸਲਤਨਤ ਦਾ ਪੌਦਾ ਲਾ ਦਿੱਤਾ ਤੇ ਅੱਜ 30 ਮਿਲੀਅਨ ਸਿੱਖ ਕੌਮ ਬੇਘਰੀ ਹੈ ਤੇ ਆਪਣੀ ਸਲਤਨਤ ਦੇ ਲਈ, ਆਪਣੇ ਰਾਜ ਦੇ ਲਈ, ਆਪਣੇ ਘਰ ਖਾਲਿਸਤਾਨ ਦੇ ਲਈ, ਜਿੱਥੇ ਖਾਲਸੇ ਦੀਆਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣ, ਸੰਘਰਸ਼ ਕਰਨਾ, ਉਸ ਰਸਤੇ ਤੇ ਤੁਰਨਾ, ਇਹੀ ਸਾਡੇ ਅੱਜ ਦੇ ਦਿਨ ਦੀ ਪ੍ਰੇਅਰ ਹੋਏ, ਇਹੀ ਅੱਜ ਦੇ ਦਿਨ ਦਾ ਪ੍ਰਣ ਹੋਏ, ਇਹੀ ਅੱਜ ਦੇ ਦਿਨ ਦੀ ਗੁਰੂ ਦੇ ਅੱਗੇ ਆਜ਼ੀ ਦੇ ਨਾਲ ਮੰਗ ਹੋਏ। ਔਰ ਇਸ ਗੱਲ ਦੇ ਲਈ ਹੀ ਸਾਡਾ ਜੀਵਨ, ਸਾਡਾ ਤਨ ਮਨ ਧਨ ਤਿੰਨੋਂ ਨਹੀਂ ਦੇਣੇ, ਕੁਛ ਨਾ ਕੁਛ ਦੇ ਦਿਓ। ਧਨ ਵਾਲੇ ਧਨ ਦੇ ਦੇਣ, ਮਨ ਵਾਲੇ ਮਨ ਦੇ ਦਿਓ, ਤਨ ਵਾਲੇ ਤਨ ਦਿਓ, ਜਿੰਨਾ ਵੀ ਕੋਈ ਕਰ ਸਕਦੇ ਹੋ। ਤੇ ਜੇ ਗੁਰੂ ਨੇ ਕਿਸੇ ਨੂੰ ਇੰਨੀ ਕੁ ਸਮਰੱਥਾ ਦਿੱਤੀ ਤਨ ਮਨ ਧਨ ਦੇ ਦੇ, ਉਹ ਤਾਂ ਫਿਰ ਸਾਹਿਬਜ਼ਾਦਿਆਂ ਦਾ ਵੀਰ ਬਣ ਜਾਂਦਾ। ਸੋ ਅੱਜ ਅਸੀਂ ਗੱਲ ਨੂੰ ਇੱਥੇ ਮੁਕਾਉਂਦੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਆ ਕਮਰਸ਼ੀਅਲ ਬ੍ਰੇਕ ਤੋਂ ਬਾਅਦ।